उधरों असीं पुल ते चढ़ गए ते उधरों मगरों तोआ मेरी फिर कतलाम शुरू हो गई। ਕਿਹੜੀ ਜਗ੍ਹਾ ਤੇ? उत्थे डेरे च। ਉੱਥੇ ਹੀ हाँ जी ਤੁਸੀਂ ਵੇਖੀ ਉਹ हाँ ਕਤਲੇਆਮ? जी कतला पुल ते असीं चढ़े ਹਾਂਜੀ। ते मगरों ते फिर आखिर टप गई ते किसे बीबी दे ਓਏ ਹੋਏ। किसे दियां बाहां लत्थियां। फिर बीबियां बच्चियां नूं सुੱਟ सुੱਟ के दरियावां च छालां मारी ਤੁਹਾਡੀਆਂ ਅੱਖਾਂ ਦੇ ਸਾਹਮਣੇ? अखां दे सामने। ਅੱਛਾ, ਉਹ ਨਹੀਂ ਹੱਥ ਲੱਗਾ? वो नहीं हाथ लगा। ਉਹਦੇ ਜੀ ਵੀ ਲੈ ਗਏ। ਉਹਦੀ ਬੇਗਮ ਨੂੰ ਵੀ? ਹਾਂਜੀ ਉਹ ਕੌਣ ਲੈ ਗਿਆ? ਉਹ ਹੀ ਸਿੱਖੀ ਅੱਛਾ, ਤੇ ਉਹਨੂੰ ਉੱਥੇ ਮਾਰ ਕੇ ਸੁੱਟ ਗਏ। ਤੇ ਫਿਰ ਉਹਦੇ ਜੀ ਵਾਪਸ ਆਏ? ਨਾ ਨਾ ਉਧਰੇ ਜੇ ਅੱਜ ਤੱਕ ਨਹੀਂ ਪਤਾ ਲੱਗਾ ਨਾ। ਕੀ ਨਾਂ ਸੀ ਉਹਨਾਂ ਦੀ ਜਿਹੜੇ ਉਹਨਾਂ ਦੀ ਬੇਗਮ ਸੀ? ਉਹਦੇ ਨਾਮ ਮੇਰਾ ਖਿਆਲ ਹੈਗਾ ਸੀ ਜੈਨਬ। ਚਾਚਾ ਹੀ ਲੱਗਦਾ ਸੀ ਸਾਡਾ। ਅੱਛਾ ਉਹਨੇ ਪੈਸੇ ਕਿਤੇ ਨੱਪੇ ਸੀ ਘਰ ਅੱਛਾ। ਤੇ ਉਹ ਜਿਹੜਾ ਅਕਬਰ ਸੀ ਨਾ ਹਾਂਜੀ। ਉਹ ਭਰਾ ਹੀ ਸਾਡਾ ਲੱਗਦਾ ਸੀ। ਅੱਛਾ। ਉਹਨੂੰ ਨਾਲ ਲਈ ਕਿਤੇ ਚਲਾ ਗਿਆ ਪਿੰਡ। ਹੂੰ। ਜਿਹੜੇ ਪਿੰਡ ਚਲਾ ਗਿਆ ਤੇ ਅੱਗੇ ਉਹ ਸਾਹਬ ਸਲਾਮ ਲਈ। ਅੱਛਾ। ਉਹ ਸਿੱਖਾਂ ਨੂੰ ਕਿਹੜੀ ਭੁੱਲ ਹੁੰਦੀ ਆ। ਹੂੰ। ਉਹ ਆਂਦੇ ਨੇ ਚੰਗਾ ਜਰਾ ਕਿ ਗਾਂ ਹੋ ਲਓ ਅੱਛਾ। ਤੇ ਫਿਰ ਤੁਹਾਡੇ ਨਾਲ ਲੈਨੇ ਆ। ਹੂੰ। ਉਹ ਤਾਈਏ ਤੇ ਜੇ ਇੰਨੀ ਉਹਨਾਂ ਗੱਲ ਸੁਣੀ ਨਾ ਫਿਰ ਵਾਪਸ ਮੁੜ ਕੇ ਤੇ ਆਪਣਾ ਚਾਰਾ ਤੇ ਉਹਨਾਂ ਮਾਰਿਆ ਵੀ ਭੱਜ ਕੇ ਨਿਕਲ ਚੱਲਦੇ। ਹੂੰ। ਮਗਰ ਉਹਨਾਂ ਚੂੜੇ ਲਾਤੇ। ਅੱਛਾ। ਉਹ ਅਜੇ ਬਾਹਰ ਪਿੰਡੋਂ ਬਾਹਰ ਹੀ ਨਿਕਲਿਆ ਤੇ ਉਹ ਸਾਈ ਨੇ ਮਾਰੀ ਹੈ ਬਲਮ। ਅੱਛਾ। ਆ ਉਹਨੇ ਪੁੱਥਵੀ ਪਾਈ ਸੀ ਲੋਹੇ ਦੀ। ਹੂੰ। ਉਹ ਖੜਕੀ ਆ। ਅੱਛਾ। ਉਹ ਫਿਰ ਲਹਾ ਕੇ ਉਹਦੇ ਕੋਲੋਂ ਤੇ ਫਿਰ ਉਹ ਬਲਮ ਮਾਰ ਕੇ ਤੇ ਉੱਥੇ ਮਾਰ। ਅੱਛਾ, ਉੱਥੇ ਮਾਰਤਾ? ਉੱਥੇ ਤੇ ਮਾਰਤਾ। ਅਕਬਰ ਜਿਹੜਾ ਸੀ ਤੁਹਾਡਾ ਭਰਾ? ਉਹ ਭੱਜ ਕੇ ਕਿਤੇ ਕਮਾਦੇ ਵੜ ਗਏ। ਆ ਕੋ ਜਿਹੜੇ ਕੋਈ ਜੀ ਰਹਿ ਗਏ ਆ ਨਾ ਸਾਡੇ। ਤੁਹਾਡੇ ਵੀ ਰਹੇ ਉੱਥੇ? ਹਾਂਜੀ ਕੌਣ ਕੌਣ ਰਿਹਾ ਸੀ? 3 ਬੰਦੇ ਰਹੇ ਸੀ ਸਾਡੇ। ਕੀ ਲੱਗਦੇ ਸੀ ਤੁਹਾਡੇ? ਉਹ ਬਲਾਦਰੀ ਦੇ ਇੱਕ ਤੇ ਚਾਚਾ ਹੀ ਲੱਗਦਾ ਸੀ ਅੱਛਾ। ਤੇ 2 ਭਰਾ ਹੀ ਕੀ ਲੱਗਦੇ। ਕੀ ਨਾਂ ਸੀ ਉਹਨਾਂ ਦੇ? ਇੱਕ ਨਾ ਅਕਬਰ ਸੀ, ਹਾਂਜੀ। ਇੱਕ ਨਾ ਮੰਨਾ ਸੀ। ਅੱਛਾ। ਤੇ ਫਿਰ ਉਹ ਜੋ ਢੱਗਾ ਵੱਛਾ ਸੀ ਹੂੰ। ਉਹ ਉਹਨਾਂ ਦੀ ਸਫਰਦੇ ਕੀਤਾ। ਕਿਹਨਾਂ ਦੇ? ਸਿੱਖਾਂ ਦੀ। ਅੱਛਾ, ਕਿਹੜੇ ਸਿੱਖ ਨੂੰ ਦਿੱਤਾ ਸੀ? ਇਹਨੂੰ ਆਪਣਾ ਲੰਬੜ ਨੂੰ ਹੀ ਉਹ ਸੋਹਣ ਸਿੰਘ। ਅੱਛਾ, ਸੋਹਣ ਸਿੰਘ ਨੂੰ ਦੇ ਦਿੱਤਾ? ਹਾਂਜੀ ਸਾਰੇ ਢੱਗੇ ਵੀ ਘਰ ਜਿਹੜੇ ਭਰੇ ਸਨ ਕਣਕਾਂ ਕੁਣਕਾਂ ਕੋਠੀਆਂ ਹਾਂ। ਸਭ ਉਹਦੀ ਸਫਰਦੇ। अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇੱਕ ਬਜ਼ੁਰਗਾਂ ਕੋਲ ਪਹੁੰਚੀ ਹੈ। ਇਹਨਾਂ ਕੋਲੋਂ ਪੁੱਛਦੇ ਆ ਕਿਹੜੇ ਪਿੰਡ ਬੈਠੇ ਨੇ, ਸਾਰੀ ਕਹਾਣੀ ਇਹਨਾਂ ਕੋਲ ਸੁਣਦੇ ਆ 47 ਦੀ, ਤੇ ਕਿਵੇਂ ਕਿਵੇਂ ਇੰਡੀਆ ਤੋਂ ਆਏ ਨੇ ਤੇ ਕਿਹੜਾ ਪਿੰਡ ਸੀ ਇਹਨਾਂ ਦਾ ਪਿੱਛੇ। ਸਾਰੀ ਕਹਾਣੀ ਬਜ਼ੁਰਗਾਂ ਦੀ ਜ਼ੁਬਾਨੀ ਸੁਣਦੇ ਆ। ਆਓ ਗੱਲਬਾਤ ਸਾਂਝੀ ਕਰਦੇ ਇਹਨਾਂ ਬਜ਼ੁਰਗਾਂ ਦੇ ਨਾਲ। अस्सलाम वालेकुम। वालेकुम सलाम। ਬਜ਼ੁਰਗੋ ਕੀ ਹਾਲ ਚਾਲ ਆ? बस ठीक ठाक राजी बाजी। ਕੀ ਨਾਮ ਹੈ ਆਪਣਾ? अपने यूनुस ਯੂਨਸ। ਤੁਹਾਡੇ ਵਾਲਦ ਸਾਹਿਬ ਦਾ? कैम खां ਤੇ ਦਾਦਾ ਜੀ ਦਾ? बुलंद खां ਬੁਲੰਦ ਖਾਨ। ਕਿਹੜੀ ਬਰਾਦਰੀ ਆਪਣੀ? राजपूत। ਗੋਤ ਕਿਹੜੀ ਹੈ? मढ़ास सादे सी। ਅੱਛਾ, हाँ जी ਸਹੀ ਹੋ ਗਿਆ। जी ਅੱਜ ਪੁਰਾਣੀਆਂ ਗੱਲਾਂ ਪੁੱਛਣੀਆਂ 47 ਵੇਲੇ ਦੀਆਂ। हाँ जी। ਕਿੰਨੀ ਉਮਰ ਸੀ ਉਸ ਵੇਲੇ ਆਪਣੀ? उदों मेरा ख्याल है कोई 10 क साल दी। ਅੱਛਾ, 10 ਕੁ ਸਾਲ ਦੀ। ਹੋਸ਼ ਹੈਗੀ ਸੀ ਤੁਹਾਨੂੰ? हाँ जी हाँ जी। ਸਹੀ ਹੋ ਗਿਆ। ਕਿਹੜਾ ਪਿੰਡ ਸੀ ਇੰਡੀਆ 'ਚ ਆਪਣਾ? बिजली यार ਬਿਜਲੀ ਯਾਰ। जी। ਸਹੀ ਹੋ ਗਿਆ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? नाल सी बटाला सी साडा शहर। ਹਾਂਜੀ। भागो वाला सी पिंड। ਹੂੰ। बोड़ा वाला ਸਹੀ। नासिर के ਹੂੰ। भागो वाला। ਤਹਿਸੀਲ ਕਿਹੜੀ ਸੀ? बटाला ਬਟਾਲਾ। ਜ਼ਿਲ੍ਹਾ ਆਪਣਾ ਗੁਰਦਾਸਪੁਰ ਤਹਿਸੀਲ ਬਟਾਲਾ। ਸਹੀ ਹੋ ਗਿਆ। ਤੇ ਹੁਣ ਅਸੀਂ ਕਿਹੜੇ ਪਿੰਡ ਬੈਠੇ ਆ? ਹੁਣ ਹਾਂਜੀ। ਹੁਣ ਕੱਕੜ ਗਏ। ਕੱਕੜ ਗਿੱਲ। ਹਾਂਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਆ? ਇਹਦੇ ਨਾਲ ਆਪਣਾ ਬੋੜੀ ਕੇ ਨੇ, ਫਿਰ ਵੀਰ ਕੇ ਨੇ, ਹੂੰ।
ਆਪਣਾ ਇਧਰੋਂ ਅਜਨੇ ਵਾਲਾ ਹੋਇਆ, ਸਹੀ। ਤਰਿਆਉਣ ਹੋਏ, ਤੇ ਜ਼ਿਲ੍ਹਾ ਇਹਦਾ ਕਿਹੜਾ? ਸ਼ੇਖੂਪੁਰਾ। ਸ਼ੇਖੂਪੁਰਾ। ਹਾਂਜੀ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਤੁਹਾਡੇ ਪਿਛਲੇ ਪਿੰਡ ਚੱਲਦੇ ਆ। ਜੀ। ਇਹ ਦੱਸੋ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਪਿੰਡ ਦੇ ਵਿੱਚ? ਬਲਾਦਰੀ ਸੀ, ਸਾਈ ਵੀ ਸਨ। ਹਾਂਜੀ। ਚੂੜਿਆਂ ਦੀ ਠੱਠੀ ਵੱਖਰੀ ਸੀ, ਅੱਛਾ ਜਿਹਨਾਂ ਚੂੜੇ ਸਾਦੇ। ਅੱਛਾ ਸਿੱਖ ਵੱਖਰੀ ਪੱਤੀ ਸੀ, ਅੱਛਾ। 3 ਪੱਤੀਆਂ। ਤੇ ਮੁਸਲਮਾਨ? ਮੁਸਲਮਾਨ ਇੱਕ ਪਾਸੇ ਸੀ। ਮੁਸਲਮਾਨਾਂ ਦੇ ਕਿੰਨੇ ਕੁ ਘਰ ਸੀ? ਘਰ ਇਹਨਾਂ ਦੇ ਹੋਣੇ ਆ ਕੋਈ 15-16। ਅੱਛਾ। ਜੀ। ਤੇ ਸਿੱਖਾਂ ਦੇ ਕਿੰਨੇ ਸੀ? ਸਿੱਖਾਂ ਦੇ ਵੀ ਕੋਈ 18-20 ਹੋਣਗੇ। ਜੀ। ਤੇ ਹਿੰਦੂ ਵੀ ਰਹਿੰਦੇ ਸੀ? ਹਾਂ, ਹਿੰਦੂ? ਹਿੰਦੂ ਤੇ 2-4 ਘਰ ਹੀ ਸਨ, ਖੱਤਰੀ ਜਿਹੜੇ ਸਨ। ਕਿੰਨੀਆਂ ਲੰਬੜਦਾਰੀਆਂ ਸੀ ਪਿੰਡ ਦੀਆਂ? ਲੰਬੜਦਾਰ ਸਿੱਖਾਂ ਦੀ ਸੀ ਉਹ ਸੋਹਣ ਸਿੰਘ, ਹੂੰ। ਆਪਣਾ ਸੀ ਇਹ ਆਪਣਾ ਹਸਨ ਮੁਹੰਮਦ। ਅੱਛਾ, 2 ਇੱਕ ਮੁਸਲਮਾਨਾਂ ਕੋ ਸੀ, ਇੱਕ ਸਿੱਖਾਂ ਕੋ ਸੀ। ਸਿੱਖਾਂ ਤੋਂ। ਸਹੀ ਹੋ ਗਿਆ। ਜੀ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਹਾਂ, ਮਸਜਿਦਾਂ ਸਾਡੇ ਪਿੰਡ 'ਚ ਇੱਕੋ ਹੀ ਸੀ। ਇੱਕੋ ਹੀ ਸੀ? ਹਾਂਜੀ। ਪੱਕੀ ਸੀ ਕਿ ਕੱਚੀ ਸੀ? ਪਹਿਲਾਂ ਕੱਚੀ ਸੀ, ਹੁਣ ਪੱਕੀ ਹੋ ਗਈ ਸੀ। ਜਦੋਂ ਤੁਸੀਂ ਆਏ ਉਦੋਂ ਪੱਕੀ ਬਣਾ ਕੇ ਆਏ ਉਦੋਂ ਸੀ? ਪੱਕੀ ਬਣਾ ਕੇ ਆਏ। ਸਹੀ ਹੋ ਗਿਆ। ਤੁਹਾਡਾ ਮਹੱਲਾ ਕਿਹੜੇ ਬੰਨੇ ਸੀ? ਲਹਿੰਦੇ ਪਾਸੇ ਸੀ? ਲਹਿੰਦੇ ਪਾਸੇ ਸਾਡਾ ਅੱਛਾ, ਮੁਹੱਲਾ। ਲਹਿੰਦੇ ਪਾਸੇ ਸੀ। ਹਾਂਜੀ ਹਾਂਜੀ। ਘਰ ਕੱਚੇ ਸੀ ਕਿ ਪੱਕੇ ਸੀ? ਘਰ ਜਾਣਿਆ ਕਿ ਅੱਧੋ ਪਚੱਧ ਪੱਕੇ ਸੀ ਹਾਂਜੀ। ਤੇ ਅੱਧੇ ਕੱਚੇ ਵੀ ਸੀ। ਤੇ ਸਿੱਖਾਂ ਦੇ ਪੱਕੇ ਸੀ ਕਿ ਕੱਚੇ? ਉਹਨਾਂ ਦੇ ਵੀ ਰਲਵੇਂ ਸੀ। ਉਦੋਂ ਦੌਰ ਬਹੁਤਾ ਹੀ ਨਾ ਹਾਂਜੀ। ਕੱਚਿਆਂ ਮਕਾਨਾਂ ਦਾ ਸੀ। ਤੇ ਗੁਰਦੁਆਰਾ ਹੈਗਾ ਸੀ ਪਿੰਡ ਦੇ ਵਿੱਚ? ਹਾਂਜੀ, ਗੁਰਦੁਆਰਾ ਹੈ। ਉਹ ਕਿਹੜੇ ਬੰਨੇ ਸੀ? ਉਹ ਸੀ ਸਾਡੇ ਤੋਂ ਚੜ੍ਹਦੇ ਪਾਸੇ। ਅੱਛਾ, ਚੜ੍ਹਦੇ ਪਾਸੇ। ਚੜ੍ਹਦੇ ਪਾਸੇ ਸੀ ਤੇ ਆਪਣਾ ਦੱਖਣ ਵਾਲੇ। ਜ਼ਮੀਨ ਜਿਹੜੀ ਸੀ ਪਿੰਡ ਦੇ ਵਿੱਚ ਕਿਹਨਾਂ ਦੀ ਸੀ ਜ਼ਿਆਦਾ? ਸਿੱਖਾਂ ਜ਼ਿਆਦਾ ਦੀ ਜਾਂ ਮੁਸਲਮਾਨਾਂ ਦੀ? ਇਹਨਾਂ ਸਿੱਖਾਂ ਦੀ ਜ਼ਿਆਦਾ। ਇਹਨਾਂ ਦੀ ਜ਼ਿਆਦਾ ਸੀ। ਹਾਂਜੀ। ਤੇ ਮੁਸਲਮਾਨਾਂ ਦੀ? ਇਹਨਾਂ ਦੀ ਪੂਰੀ ਸੀ। ਸਹੀ ਹੋ ਗਿਆ। ਜੀ। ਖੂਹਾਂ ਦਾ ਚੇਤਾ ਹੈ? ਉੱਥੇ ਜਿਹੜੇ ਖੂਹ ਲੱਗੇ ਸੀ ਹਾਂਜੀ ਹਾਂਜੀ। ਕਿਹੜੀ ਨਾਂ ਤੋਂ ਖੂਹ ਵੱਜਦੇ ਸੀ? ਉਹ ਖੂਹ ਸਾਡਾ ਤੇ ਜਿਹੜਾ ਸੀ ਨਾ, ਹਾਂਜੀ। ਬਾਗ ਸੀ ਅੰਬਾਂ ਦਾ, ਅੱਛਾ। ਕੋਈ 2-2.5 ਕਿੱਲਿਆਂ 'ਚ। ਕਿਹੜੇ ਬੰਨੇ? ਲਹਿੰਦੇ ਪਾਸੇ ਪਿੰਡ। ਜ਼ਮੀਨ ਵੀ ਤੁਹਾਡੇ ਉੱਧਰ ਹੀ ਸੀ? ਹਾਂ, ਜ਼ਮੀਨ ਵੀ ਉੱਧਰ ਹੀ ਸੀ? ਹਾਂਜੀ। ਜ਼ਮੀਨ ਦੇ ਵਿੱਚ ਬਾਗ ਸੀ, ਅੱਛਾ। ਉੱਥੇ ਵਿੱਚ ਖੂਹ ਲੱਗਾ ਸੀ। ਹੂੰ। ਤੇ ਇਹਨਾਂ ਦਾ ਡਰਾਹੀ ਖੂਹ ਸਿੱਖਾਂ ਦਾ, ਸਹੀ। ਉਹ ਸਾਡੇ ਤੋਂ ਚੜ੍ਹਦੇ ਪਾਸੇ। ਤੇ ਪਿੰਡ ਦੇ ਵਿੱਚ ਵੀ ਖੂਹ ਲੱਗਾ ਸੀ? ਨਹੀਂ, ਪਾਣੀ ਕਿੱਥੋਂ ਪੀਂਦੇ ਸੀ? ਪਾਣੀ ਉਦੋਂ ਖੂਹੀ ਹੈ ਸੀ ਸਾਡੀ ਘਰ 'ਚ। ਅੱਛਾ। ਘਰ ਖੂਹੀ ਸੀ। ਤੁਹਾਡੇ ਘਰ ਦੇ ਵਿੱਚ? ਹਾਂਜੀ। ਕੋਈ ਆਪਣਾ ਪਤਾ ਘਰ ਦੇ ਕਿੰਨੇ ਕਮਰੇ ਸੀ? ਕਿੱਦਾਂ ਦਾ ਘਰ ਸੀ? ਘਰ ਸੀ ਉਹ ਥਾਂ ਹੋਣਾ ਵਾ ਤੁਹਾਡੇ ਅੱਗੇ ਕਿਹੜਾ ਕੋਈ 3 ਕਨਾਲਾਂ। ਅੱਛਾ, 3 ਕਨਾਲਾਂ ਦਾ? ਜਿਹਦੇ ਵਿੱਚ ਥੰਮ ਸਨ ਹੂੰ। ਪੱਕੇ, ਅੱਛਾ ਚਫੇਰਾ ਹੋਰ ਕੱਚਾ ਸੀ, ਅੱਛਾ। ਵਿੱਚ ਖੂਹੀ ਲੱਗੀ ਸੀ। ਸਹੀ ਹੋ ਗਿਆ। ਇੱਕ ਪਾਸੇ ਡੰਗਰਾਂ ਦੀ ਖੁਰਲੀ ਬਣੀ ਸੀ ਹੂੰ। ਪੱਕੀ, ਤੇ ਥੰਮ ਪੱਕੇ ਸਨ ਸਹੀ। ਤੇ ਦੀਵਾਰਾਂ ਕੱਚੀਆਂ ਸਨ। ਠੀਕ ਹੋ ਗਿਆ। ਸਕੂਲ ਹੈ ਸੀ? ਸਕੂਲ ਹੈ ਸੀ ਸਾਡੇ ਤੋਂ ਹਟਵਾ। ਪੜਨ ਜਾਂਦੇ ਰਹੇ ਹੋ? ਹਾਂਜੀ। ਕੋਈ ਪਤਾ ਚੇਤਾ ਮਾਸਟਰਾਂ ਦਾ ਨਾਮ? ਹਾਂ, ਮਾਸਟਰਾਂ ਦਾ ਨਾਮ? ਨਹੀਂ, ਮਾਸਟਰਾਂ ਦਾ ਨਹੀਂ ਅੱਛਾ, ਪਤਾ। ਨਹੀਂ ਪਤਾ। ਹਾਂਜੀ। ਤੇ ਜਿਹੜੇ ਬੱਚੇ ਤੁਹਾਡੇ ਨਾਲ ਖੇਡਦੇ ਸੀ ਜਾਂ ਪੜ੍ਹਦੇ ਸੀ ਉਹਨਾਂ ਦਾ ਨਾਮ? ਸਾਡੇ ਨਾਲ ਉਦੋਂ ਹੁੰਦੇ ਸੀ, ਇੱਕ ਆਪਣਾ ਹੁੰਦੇ ਸੀ ਆਪਣਾ ਮੁਬਾਰਕ ਅਲੀ, ਅੱਛਾ। ਸਦੀਕ, ਹੂੰ। ਫਿਰ ਆਪਣਾ 5-4 ਬੱਚੇ ਤੇ ਹੁੰਦੇ। ਸਿੱਖਾਂ ਦੇ ਬੱਚੇ ਨਹੀਂ ਪੜ੍ਹਦੇ ਸੀ ਨਾਲ? ਆ ਸਿੱਖਾਂ ਦੇ ਡਰੇ ਜਾਂਦੇ ਹੁੰਦੇ। ਉਹਨਾਂ ਦਾ ਨਾਮ ਪਤਾ ਕੋਈ? ਹਾਂਜੀ। ਦੱਸੋ। ਬੱਚਿਆਂ ਦਾ? ਹਾਂਜੀ। ਬੱਚਿਆਂ ਦਾ ਨਾਂ ਛੋਟਿਆਂ ਦਾ ਜਿਹੜਾ ਸੀ ਨਾ, ਹੂੰ। ਉਹ ਇੱਕ ਨਾ ਗੁਰਨਾਮ ਸੀ। ਗੁਰਨਾਮ? ਗੁਰਨਾਮ। ਅੱਛਾ। ਇੱਕ ਨਾ ਹੈਗਾ ਸੀ ਜਫਰ, ਅੱਛਾ। ਜਫਰ ਖਾਂ। ਅੱਛਾ। ਖਾਨ ਨਾਲ ਉਹਨਾਂ ਦਾ ਹੁੰਦਾ ਸੀ। ਅੱਛਾ, ਹੈ ਸਿੱਖ ਸੀ? ਸਿੱਖ ਸੀ। ਉਹ ਤੁਹਾਡੇ ਨਾਲ ਜਾਂਦੇ ਸੀ ਸਕੂਲੇ? ਨਾਲ ਵੀ ਜਾਂਦੇ ਸੀ ਤੇ ਅੱਡਰੇ ਵੀ ਜਾਂਦੇ ਸਨ। ਸਹੀ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਇਹ ਦੱਸੋ ਹਾਂਜੀ। ਜਿਹੜੇ ਉੱਥੇ ਸਿੱਖ ਰਹਿੰਦੇ ਸੀ ਹਾਂਜੀ। ਉਹਨਾਂ ਦੇ ਕੀ ਕੀ ਨਾਂ ਸੀ? ਉੱਥੇ ਨਾਂ ਸੀ ਸਿੱਖਾਂ ਦੇ, ਇੱਕ ਤੁਹਾਨੂੰ ਦੱਸਿਆ ਸੀ ਆਪਣਾ ਸੋਹਣ ਸਿੰਘ, ਹਾਂਜੀ। ਨਾਮ ਸਿੰਘ। ਅੱਛਾ। ਫਿਰ ਤੇਰਾ ਖੁਦਾ ਭਲਾ ਕਰੇ ਆਪਣਾ ਉਹ ਭੁੱਲ ਹੀ ਉਮਰ ਬਹੁਤ ਹੋ ਗਈ। ਆਏ 5-4 ਨਾਂ ਆਉਂਦੇ ਆ। ਤੇ ਜਿਹੜੇ ਹਿੰਦੂ ਰਹਿੰਦੇ ਸੀ ਉਹਨਾਂ ਦਾ ਨਾਂ ਪਤਾ ਕੋਈ?
ਹਿੰਦੂ ਜਿਹੜੇ ਨਾਂ ਸੀ ਨਾ, ਗੁਰਨਾਮ ਸੀ ਉਹਦੇ ਨਾਂ। ਅੱਛਾ, ਗੁਰਨਾਮ। ਆ ਖੱਤਰੀ ਸੀ। ਦੁਕਾਨ ਬਣਾਈ ਸੀ ਉਹਨੇ? ਹਾਂਜੀ, ਦੁਕਾਨ ਸੀ ਉਹਦੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਪੁੱਛਦੇ ਤੁਹਾਡੇ ਕੋਲ, ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਕਿੱਦਾਂ ਤੁਹਾਡੇ ਪਿੰਡ ਵਾਲਿਆਂ ਨੂੰ ਪਤਾ ਲੱਗਿਆ? ਤੁਸੀਂ ਕਿੱਦਾਂ ਉੱਠੇ ਤੇ ਹਮਲਾ ਕੀਤਾ ਕਿਸੇ ਨੇ ਤੁਹਾਡੇ ਉੱਤੇ? ਸਾਡੇ ਤੇ ਅੱਲਾ ਦਾ ਰਹਿਮ ਹੀ ਰਿਹਾ ਹੈ। ਹੂੰ। ਲਾਗੇ ਸਾਰੇ ਪਿੰਡਾਂ 'ਚ ਅੱਗ ਬਲਦੀ ਹੁੰਦੀ ਸੀ, ਅੱਛਾ। ਤੇ ਸਾਡੇ ਜਿਹੜੇ ਪਿੰਡ ਦੇ ਜੀ ਸਨ ਨਾ, ਹਾਂਜੀ। ਕੋਈ 30-35 ਮੁੰਡੇ ਸਨ। ਅੱਛਾ। ਜਾਣਿਆ ਕਿ ਪਿੰਡ ਜਿਹੜਾ ਸੀ ਨਾ, ਪਿੰਡ ਵੀ ਪੈ ਜਾਵੇ ਨਾ ਤੇ ਉਹਨੂੰ ਡੱਕਣ ਵਾਲੇ ਸਨ। ਅੱਛਾ। ਹੂੰ। ਈਦ ਨਿੱਕੀ ਪੜ੍ਹ ਕੇ ਨਾ ਹਾਂਜੀ। ਤੇ ਫਿਰ ਅਸੀਂ ਉੱਠੇ ਆ। ਉਹ ਜਿਹੜੇ ਪਿੰਡ ਦੇ ਵਿੱਚ ਸਿੱਖ ਸੀ, ਹਾਂਜੀ, ਉਹਨਾਂ ਨੇ ਨਹੀਂ ਹਮਲਾ ਕੀਤਾ? ਉਹਨਾਂ ਹਮਲਾ, ਉਹਨਾਂ ਨਾਲ ਪਿਆਰ ਮੁਹੱਬਤ ਵਰਤੋਂ ਵਿਹਾਰ ਵਾਹਵਾ ਬਣੀ ਸੀ। ਉਹ ਜਿਹੜਾ ਸੋਹਣ ਸਿੰਘ ਲੰਬੜਦਾਰ ਸੀ ਨਾ, ਹਾਂਜੀ, ਉਹ ਇਸ ਤਰ੍ਹਾਂ ਸ਼ਾਮਾਂ ਪਈਆਂ ਸੀ ਹਾਂਜੀ, ਤੇ ਆਣ ਕੇ ਤੇ ਹੱਥ ਜੋੜ ਕੇ ਖੜੋ ਗਿਆ। ਹੂੰ। ਆਖਣ ਲੱਗਾ ਵੀ ਵਾਹ ਤੇ ਆਈ, ਉਹ ਅਸੀਂ ਡੱਕ ਲਾਂਗੇ। ਅੱਛਾ। ਤੇ ਜੇ ਹਨੇਰੀ ਆ ਗਈ ਨਾ, ਹਾਂਜੀ, ਫਿਰ ਉਹ ਕੰਮ ਭਾਰਾ ਹੋ ਜਾਣਾ। ਸਹੀ। ਤੇ ਨਾਲੇ ਤੇ ਉਹਨੇ ਹੱਥ ਜੋੜੇ ਤੇ ਨਾਲੇ ਉਸ ਆਖਿਆ ਵੀ ਸਾਡੇ ਸਾਹਮਣੇ ਨਾ ਤੁਸੀਂ ਟੁਰ ਜਾਓ, ਤੁਹਾਨੂੰ ਜਾਣਾ ਹੀ ਪੈਣਾ। ਜਿਹੜਾ ਸਰ ਕੜਮਾ ਬੰਦਾ ਸੀ ਮੁਸਲਮਾਨਾਂ ਦਾ, ਹਾਂਜੀ, ਉਹ ਕਿਹੜਾ ਸੀ? ਕਰਮਾ ਤੇ ਸਾਡਾ ਹੀ ਸੀ। ਕੀ ਨਾਂ ਸੀ ਉਹਨਾਂ ਦਾ? ਉਹਦੇ ਨਾਂ ਸੀ ਆਪਣਾ ਕੈਮ ਖਾਂ। ਕੈਮ ਖਾਂ। ਹਾਂਜੀ, ਸਾਡਾ ਬਾਪ ਹੀ ਸੀ। ਅੱਛਾ, ਬਾਪ ਹੀ ਸੀ। ਹਾਂਜੀ। ਸਹੀ ਹੋ ਗਿਆ। ਹਾਂਜੀ। ਤੇ ਸਿੱਖਾਂ ਦੇ ਘਰ ਨਾਲ ਹੀ ਸੀ ਤੁਹਾਡੇ? ਉਹ ਪੱਤੀਆਂ ਸੀ ਨਾ, ਹਾਂਜੀ, ਇੱਕ ਪਾਸੇ ਹੀ ਸਿੱਖਾਂ ਦੀ ਪੱਤੀ ਹਾਂਜੀ। ਤੇ ਲਹਿੰਦੇ ਪਾਸੇ ਸਾਡੀ ਪੱਤੀ ਸੀ, ਅੱਛਾ। ਤੇ ਇਹ ਪਾਸੇ ਉਹ ਚੂੜਿਆਂ ਦੀ ਸੀ ਦੱਖਣ ਅੱਛਾ, ਵਾਲੀ। ਅੱਛਾ, ਅੱਛਾ, ਅੱਛਾ। 3 ਪੱਤੀਆਂ। ਸਹੀ ਹੋ ਗਿਆ। ਡੰਗਰ ਸ਼ੰਗਰ ਰੱਖੇ ਹੁੰਦੇ ਸੀ? ਹਾਂਜੀ, ਡੰਗਰ ਹੈ। ਅੱਛਾ, ਜਦੋਂ ਉਹਨੇ ਤੁਹਾਡੇ ਆ ਕੇ ਹੱਥ ਬੰਨੇ, ਗਿਆ ਫਿਰ ਕੀ ਫੈਸਲਾ ਕੀਤਾ ਬਜ਼ੁਰਗਾਂ ਨੇ? ਫੈਸਲਾ ਇਹ ਕੀਤਾ ਸੀ, ਉਹ ਸਾਡਾ ਬਾਪ ਜਿਹੜਾ ਸੀ ਨਾ, ਹਾਂਜੀ। ਉਹ ਤੇ ਨਹੀਂ ਸੀ ਮੰਨਦਾ। ਹੂੰ। ਆਂਦਾ ਸੀ ਮੈਂ ਇੱਥੇ ਹੀ ਮਰਨਾ, ਇੱਥੇ ਹੀ ਮਰਨਾ? ਇੱਥੇ ਹੀ ਮਰਨਾ। ਹੂੰ। ਤੇ ਫਿਰ ਉਹਦੇ ਆਪ ਹੀ ਮਨੂ ਕੇ ਨਾ ਹਾਂਜੀ। ਤੇ ਤਿਆਰ ਕੀਤਾ। ਸਹੀ। ਉਹ ਸਵੇਰੇ ਫਿਰ ਉਹ ਜੋ ਢੱਗਾ ਵੱਛਾ ਸੀ, ਹੂੰ। ਉਹ ਉਹਨਾਂ ਦੀ ਸਫਰਦੇ ਕੀਤਾ, ਕਿਹਨਾਂ ਦੇ? ਸਿੱਖਾਂ ਦੀ। ਅੱਛਾ, ਕਿਹੜੇ ਸਿੱਖ ਨੂੰ ਦਿੱਤਾ ਸੀ? ਇਹਨੂੰ ਆਪਣਾ ਲੰਬੜ ਨੂੰ ਹੀ, ਉਹ ਸੋਹਣ ਸਿੰਘ। ਅੱਛਾ, ਸੋਹਣ ਸਿੰਘ ਨੂੰ ਦੇ ਦਿੱਤਾ? ਹਾਂਜੀ, ਸਾਰੇ ਢੱਗੇ ਵੀ, ਘਰ ਜਿਹੜੇ ਭਰੇ ਸਨ, ਕਣਕਾਂ ਕੁਣਕਾਂ ਕੋਠੀਆਂ, ਹਾਂ। ਸਭ ਉਹਦੀ ਸਫਰਦੇ ਕਰਤੇ। ਅੱਛਾ। ਤੇ ਆ ਫਿਰ ਰੋਟੀ ਰਾਟੀ ਪਾਣੀ ਖਾਧਾ। ਹਾਂਜੀ, ਕਿਸੇ ਕੋ 10 ਸਿਰ ਛੋਲੇ ਬਣਾ ਲਏ ਆ, ਹਾਂਜੀ। ਕਿਸੇ ਕੋ 10 ਸਿਰ ਆਟਾ ਪਿਆ ਕੇ ਰੱਖ ਲਿਆ, ਹੂੰ। ਤੁਰ ਪਏ। ਗੱਡਿਆਂ ਦੇ ਤੁਰੇ ਹੋ? ਨਾ ਜੀ, ਪੈਦਲ। ਪੈਦਲ? ਉਧਰੋਂ ਅਸੀਂ ਸੜਕ ਦੇ ਲਾਗੇ ਚਲੇ ਗਏ ਆ। ਹੂੰ। ਉਧਰੋਂ ਸੁਨੇਹਾ ਮਿਲ ਗਿਆ ਵੀ 7 ਪਿੰਡਾਂ ਦਾ ਜਥਾ ਸਿੱਖਾਂ ਦਾ ਜਿਹੜਾ ਸੀ ਨਾ, ਉਹ ਪਿੰਡ 'ਚ ਆ ਗਿਆ। ਅੱਛਾ। ਇਹਨਾਂ ਤੁਹਾਨੂੰ ਪਤਾ ਕਿਹੜਾ ਟਾਈਮ ਸੀ ਜਦੋਂ ਨਿਕਲੇ ਹੋ? ਉਦੋਂ ਕੋਈ ਹੋਣਾ ਮੇਰਾ ਖਿਆਲ ਕੋ 8-7 ਸਵੇਰ ਦਾ? ਸਵੇਰ ਦਾ। ਅੱਛਾ। ਹਾਂਜੀ। ਤੇ ਉਧਰੋਂ ਸੜਕ ਦੇ ਲਾਗੇ ਹੀ ਅਜੇ ਗਏ। ਹਾਂਜੀ। ਇਹਨਾਂ ਪਾਣੀ ਸ਼ਾਣੀ ਪਿਆਲ ਕੇ ਉਹਨਾਂ ਨੂੰ ਬਾਹਲਿਆ। ਹੂੰ। ਇਹ ਨਹੀਂ ਤੁਸੀਂ ਦੱਸੋ ਸੱਚ ਵੀ ਮੁਸਲਮਾਨ ਗਏ ਕਿੱਥੇ ਆ? ਅੱਛਾ। ਉਹਨਾਂ ਆਖਿਆ ਵਿੱਚੋਂ ਫਿਰ ਦੱਸਣ ਵਾਲੇ ਬੰਦੇ ਹੋਏ ਹਨ। ਹੂੰ। ਉਹਨਾਂ ਆਖਿਆ ਵੀ ਉਹ ਮੈਂ ਦਿਆ ਵੀ ਸੜਕ ਤੇ ਪੜ ਗਏ ਉਹਨੇ। ਅੱਛਾ। ਤੇ ਮਿਲਟਰੀ ਸੀ ਉਧਰ ਮੁਸਲਮਾਨਾਂ ਦੀ। ਹੂੰ। ਉਧਰ ਫਿਰ ਮੂੰਹ ਸਿੰਧੂ ਕੌਣ ਕੜੇ। ਤੇ ਤੁਸੀਂ ਫਿਰ ਤੁਰ ਕੇ ਕਿੱਥੇ ਪਹੁੰਚੇ? ਡੇਰੇ। ਡੇਰਾ ਨਾਨਕ? ਨਾਨਕ ਡੇਰਾ। ਹੂੰ। ਉੱਥੇ ਫਿਰ ਜੇ ਥੋੜਾ ਜਿਹਾ ਦਿਨ ਸੀ, ਹੂੰ। ਉੱਥੇ ਬਸ ਲੱਗੇ। ਤੁਹਾਡਾ ਪਿੰਡ ਹੀ ਸੀ? ਹਾਂ, ਤੁਹਾਡਾ ਪਿੰਡ ਹੀ ਉੱਠਿਆ ਸੀ ਕਿ ਨਾਲ ਦੇ ਪਿੰਡ ਵੀ ਉੱਠ ਗਏ ਸੀ? ਨਹੀਂ, ਸਾਡਾ ਇਕੱਲਾ ਹੀ ਪਿੰਡ। ਅੱਛਾ। ਉੱਥੇ ਆਣ ਕੇ ਉਤਰ ਰਹੇ, ਜਰਾ ਆਖਣ ਲੱਗੇ ਵੀ ਸਾਹ ਲੈ ਲਈਏ। ਹੂੰ। ਮਿਲਟਰੀ ਵਾਲੇ ਪੈ ਗਏ ਕਦਾੜ ਕੇ। ਅੱਛਾ। ਉਹ ਆਖਣ ਲੱਗੇ ਵੀ 5 ਮਿੰਟ ਰਹਿ ਗਏ ਆ ਹੂੰ। ਤੇ ਦਰਿਆਓਂ ਪਾਰ ਹੋ ਜਾਓ, ਕਿਉਂ ਲੱਗੇ ਹੋ ਮਰਨ? ਦਰਿਆ ਚੜਿਆ ਸੀ ਉਸ ਵੇਲੇ ਕਿ ਨਹੀਂ? ਦਰਿਆ ਸੁੱਕਾ ਹੀ ਪਰੂਲਾ ਸੀ। ਅੱਛਾ। ਹਾਂਜੀ। ਉਧਰੋਂ ਅਸੀਂ ਪੁਲ ਤੇ ਚੜ ਗਏ ਆ ਹੂੰ। ਤੇ ਉਧਰੋਂ ਮਗਰੋਂ ਤੋਆ ਮੇਰੀ ਫਿਰ ਕਤਲਾਮ ਸ਼ੁਰੂ ਹੋ ਗਈ। ਕਿਹੜੀ ਜਗ੍ਹਾ ਤੇ? ਉੱਥੇ ਡੇਰੇ 'ਚ। ਉੱਥੇ ਹੀ? ਹਾਂਜੀ। ਤੁਸੀਂ ਵੇਖੀ ਉਹ ਕਤਲੇਆਮ? ਹਾਂਜੀ, ਕਤਲਾ ਪੁਲ ਤੇ ਚੜੇ ਆ ਹਾਂਜੀ। ਤੇ ਮਗਰੋਂ ਤੇ ਫਿਰ ਆਖਰ ਟੱਪ ਗਈ ਤੇ ਕਿਸੇ ਬੀਬੀ ਓਏ ਹੋਏ। ਕਿਸੇ ਦੀਆਂ ਬਾਹਾਂ ਲੱਥੀਆਂ। ਫਿਰ ਬੀਬੀਆਂ ਬੱਚਿਆਂ ਨੂੰ ਸੁੱਟ ਕੇ ਦਰਿਆਵਾਂ 'ਚ ਛਾਲਾਂ ਮਾਰੀਆਂ। ਤੁਹਾਡੀਆਂ ਅੱਖਾਂ ਦੇ ਸਾਹਮਣੇ? ਅੱਖਾਂ ਦੇ ਸਾਹਮਣੇ। ਉਹ ਫਿਰ ਪਾਰ ਤੇ ਆਏ। ਬੰਦੇ ਵੀ, ਬੱਚੇ ਵੀ ਮਰੇ ਨੇ ਉੱਥੇ? ਹਾਂ,
ਬੱਚੇ ਵੀ ਮਰੇ ਨੇ? ਤੋਬਾ ਜੀ, ਜਦੋਂ ਬੀਬੀਆਂ ਮਰਦੀਆਂ ਰਹੀਆਂ ਤੇ ਅੱਛਾ ਬਜ਼ੁਰਗੋ, ਜਿਹੜਾ ਉਹ ਜੱਥਾ ਪਿਆ ਸੀ ਪਿੱਛੋਂ ਫੌਜ ਦੇ ਉੱਤੇ ਹੀ? ਨਾ ਜੀ ਨਾ, ਹੂੰ ਟਾਈਮ ਉਹਨਾਂ ਸਾਰਾ ਸੀ ਨਾ, ਉਹਨਾਂ ਦਾ ਆ ਗਿਆ ਹੂੰ 4 ਵਜੇ ਤੱਕ ਕਿ 5 ਵਜੇ ਤੱਕ ਸਾਡਾ ਟਾਈਮ ਸੀ। ਅੱਛਾ, 5 ਵਜੇ ਤੋਂ ਬਾਅਦ ਉਹਨਾਂ ਦਾ ਜਿਹੜਾ ਇਧਰੋਂ ਗਿਆ ਜੱਥਾ ਉਹਨੇ ਮਾਰੇ ਨੇ? ਉਧਰ ਹੀ ਇਕੱਠੇ ਹੋਏ ਆਏ ਆ। ਅੱਛਾ, ਉਧਰ ਤੇ ਫਿਰ ਤੁਸੀਂ ਕਿੱਦਾਂ ਨਿਕਲੇ ਉੱਥੋਂ? ਅਸੀਂ ਤੁਹਾਨੂੰ ਦੱਸਿਆ ਨੇ ਵੀ ਸੜਕ ਤੇ ਆਪੜੇ ਆ ਹਾਂਜੀ। ਤੇ ਮਗਰੋਂ ਲਾਲਾ ਹੋ ਗਈ ਆ ਤੇ ਜਸਾ ਪੈ ਗਿਆ। ਹੂੰ ਉਧਰੋਂ ਮੁਸਲਮਾਨਾਂ ਦੀ ਮਿਲਟਰੀ ਸੀ। ਅੱਛਾ, ਉਹ ਫਿਰ ਸਿੱਖਾਂ ਨੂੰ ਕਿੱਧਰ ਮੂੰਹ ਕਰਨ ਲੱਗੇ। ਤੇ ਮਿਲਟਰੀ ਨੇ ਕੋਈ ਨਹੀਂ ਬਚਾਉਣ ਦੀ ਕੋਸ਼ਿਸ਼ ਕੀਤੀ? ਸਾਨੂੰ ਬੜੇ ਅਰਮਾਨ ਨਾਲ ਉਹ ਲਿਆਏ ਇੱਥੋਂ ਤਾਈਂ, ਡੇਰੇ ਤਾਈਂ, ਹੂੰ ਤੇ ਉੱਥੇ ਸਾਹ ਲੈਣ ਲੱਗੇ ਆ ਤੇ ਆਖਿਆ ਸਿਰਫ 5 ਮਿੰਟ ਰਹਿੰਦੇ ਆ, ਦੂਰ ਹੋ ਜਾਓ ਤੇ ਪਾਰ ਹੋ ਜਾਓ। ਹਾਂ, ਉਸੇ ਵੇਲੇ ਜਿਹੜਾ ਪਾਰ ਹੋ ਗਿਆ ਉਹ ਬਚ ਗਿਆ, ਬਚ ਗਿਆ। ਬਾਕੀ ਵੱਡੇ ਗਏ ਉੱਥੇ? ਕੋ ਜਿਹੜੇ ਕੋਈ ਜੀ ਰਹਿ ਗਏ ਆ ਨਾ ਸਾਡੇ। ਤੁਹਾਡੇ ਵੀ ਰਹੇ ਉੱਥੇ? ਹਾਂਜੀ, ਕੌਣ ਕੌਣ ਰਿਹਾ ਸੀ? 3 ਬੰਦੇ ਰਹੇ ਸੀ ਸਾਡੇ। ਕੀ ਲੱਗਦੇ ਸੀ ਤੁਹਾਡੇ? ਉਹ ਬਲਾਦਰੀ ਦੇ ਇੱਕ ਤੇ ਚਾਚਾ ਹੀ ਲੱਗਦਾ ਸੀ ਅੱਛਾ, ਤੇ 2 ਭਰਾ ਹੀ ਕੀ ਲੱਗਦੇ। ਕੀ ਨਾਂ ਸੀ ਉਹਨਾਂ ਦੇ? ਇੱਕ ਨਾ ਅਕਬਰ ਸੀ, ਹਾਂਜੀ। ਇੱਕ ਨਾ ਮੰਨਾ ਸੀ, ਅੱਛਾ ਤੇ ਇੱਕ ਹੀ ਆਪਣਾ ਦੂਸਰਾ ਅਕਬਰ। ਅੱਛਾ, ਹਾਂਜੀ, ਇਹ ਉਧਰ ਹੀ ਰਹਿ ਗਏ ਸੀ ਕਿ ਵੱਡੇ ਗਏ ਸੀ? ਨਹੀਂ ਉਧਰ ਹੀ ਰਹੇ ਸੀ। ਫਿਰ ਉਹ ਲੰਬੜਦਾਰ ਜਿਹੜਾ ਸਿੱਖ ਸੀ ਨਾ, ਹਾਂਜੀ। ਉਹਦੇ ਨਾਲ ਉਹਨਾਂ ਦਾ ਪਿਆਰ ਬੜਾ ਸੀ ਅੱਛਾ, ਤੇ ਲੋਕ ਛਾਪ ਕੇ ਤੇ ਉਹਦੇ ਕੋਲ ਫਿਰ ਪੜ ਗਏ। ਪਿੰਡ ਪਹੁੰਚ ਗਏ? ਪਿੰਡ ਪਹੁੰਚ ਗਏ, ਹੂੰ ਉਹਦੇ ਵੱਲ ਜਾ ਵੜੇ ਸੀ। ਤੇ ਵਾਪਸ ਨਹੀਂ ਆਏ ਉਹ? ਮਹੀਨਾ ਰਹੇ ਨੇ ਹੂੰ ਤੇ ਫਿਰ ਉਹ ਛੱਡ ਕੇ ਆਪ ਗਏ ਕਿੱਥੇ ਛੱਡ ਕੇ ਗਿਆ ਸੀ? ਇੱਥੇ ਦਰਿਆ ਤੇ। ਅੱਛਾ, ਆਪ ਉਹ ਨਗਾ ਕੇ ਤੇ ਫਿਰ ਮੁੜ ਗਏ ਸਨ। ਸਹੀ। ਤੇ ਤੁਸੀਂ ਫਿਰ ਜਦੋਂ ਉੱਥੋਂ ਪਾਰ ਕੀਤਾ ਹਾਂਜੀ ਪੁਲ, ਹਾਂਜੀ, ਫਿਰ ਕਿੱਥੇ ਆ ਕੇ ਬੈਠੇ? ਉੱਥੇ ਹੀ ਕੰਪ ਲੱਗਾ ਸੀ, ਹੂੰ ਦੁਨੀਆ ਕੋਹਾਂ ਕਾਫਾਂ 'ਚ ਬੈਠੀ ਸੀ। ਹੂੰ ਉੱਥੇ ਆਣ ਕੇ ਅਸੀਂ ਬਹਿ ਗਏ। ਤੁਹਾਡੇ ਘਰ ਦਾ ਜੀ ਤਾਂ ਨਹੀਂ ਕੋਈ ਮਰਿਆ? ਨਹੀਂ, ਅੱਲਾ ਦਾ ਰਹਿਮ ਮੇਰੇ। ਇੱਕ ਬੰਦਾ ਮਰਿਆ ਸੀ, ਉਹ ਕੌਣ ਸੀ? ਚਾਚਾ ਹੀ ਲੱਗਦਾ ਸੀ ਸਾਡਾ। ਅੱਛਾ ਉਹਨੇ ਪੈਸੇ ਕਿਤੇ ਨੱਪੇ ਸੀ ਘਰ, ਅੱਛਾ, ਤੇ ਉਹ ਜਿਹੜਾ ਅਕਬਰ ਸੀ ਨਾ, ਹਾਂਜੀ। ਉਹ ਭਰਾ ਹੀ ਸਾਡਾ ਲੱਗਦਾ ਸੀ। ਅੱਛਾ, ਉਹਨੂੰ ਨਾਲ ਲੈ ਕੇ ਤੇ ਚਲਾ ਗਿਆ ਪਿੰਡ। ਹੂੰ ਜਿਹੜੇ ਪਿੰਡ ਚਲਾ ਗਿਆ ਤੇ ਅੱਗੇ ਉਹ ਸਾਹਬ ਸਲਾਮ ਲਈ। ਅੱਛਾ, ਉਹ ਸਿੱਖਾਂ ਨੂੰ ਕਿਹੜੀ ਭੁੱਲ ਹੁੰਦੀ ਆ। ਹੂੰ ਉਹ ਆਂਦੇ ਨੇ ਚੰਗਾ ਜਰਾ ਗਾਂ ਹੋ ਲਓ ਅੱਛਾ, ਤੇ ਫਿਰ ਤੁਹਾਡੇ ਨਾਲ ਲੈਨੇ ਆ। ਹੂੰ ਉਹ ਤਾਈਏ ਤੇ ਜੇ ਇੰਨੀ ਉਹਨਾਂ ਗੱਲ ਸੁਣੀ ਨਾ, ਫਿਰ ਵਾਪਸ ਮੁੜ ਕੇ ਤੇ ਆਪਣਾ ਚਾਰਾ ਤੇ ਉਹਨਾਂ ਮਾਰਿਆ ਵੀ ਭੱਜ ਕੇ ਨਿਕਲ ਚੱਲਦੇ। ਹੂੰ ਮਗਰ ਉਹਨਾਂ ਚੂੜੇ ਲਾਤੇ। ਅੱਛਾ, ਉਹ ਅਜੇ ਬਾਹਰ ਪਿੰਡੋਂ ਬਾਹਰ ਹੀ ਨਿਕਲਿਆ ਤੇ ਉਹ ਸਾਈ ਨੇ ਮਾਰੀ ਹੈ ਬਲਮ। ਅੱਛਾ, ਉਹਨੇ ਪੁੱਥਵੀ ਪਾਈ ਸੀ ਲੋਹੇ ਦੀ, ਹੂੰ ਉਹ ਖੜਕੀ ਆ। ਅੱਛਾ, ਉਹ ਫਿਰ ਲਹਾ ਕੇ ਉਹਦੇ ਕੋਲੋਂ ਤੇ ਫਿਰ ਉਹ ਬਲਮ ਮਾਰ ਕੇ ਤੇ ਉੱਥੇ ਮਾਰ ਅੱਛਾ, ਉੱਥੇ ਮਾਰਤਾ? ਉੱਥੇ ਤੇ ਮਾਰਤਾ। ਅਕਬਰ ਜਿਹੜਾ ਸੀ ਤੁਹਾਡਾ ਭਰਾ? ਉਹ ਭੱਜ ਕੇ ਕਿਤੇ ਕਮਾਦੇ ਵੜ ਗਏ। ਅੱਛਾ, ਉਹ ਨਹੀਂ ਹੱਥ ਲੱਗਾ? ਉਹਨੇ ਹੱਥ ਲੱਗਾ, ਉਹਦੇ ਜੀ ਵੀ ਲੈ ਗਏ। ਉਹਦੀ ਬੇਗਮ ਨੂੰ ਵੀ? ਹਾਂਜੀ, ਉਹ ਕੌਣ ਲੈ ਗਿਆ? ਉਹ ਹੀ ਸਿੱਖੀ ਅੱਛਾ, ਤੇ ਉਹਨੂੰ ਉੱਥੇ ਮਾਰ ਕੇ ਸੁੱਟ ਗਏ। ਤੇ ਫਿਰ ਉਹਦੇ ਜੀ ਵਾਪਸ ਆਏ? ਨਾ ਨਾ, ਉਧਰੇ ਜੇ ਅੱਜ ਤੱਕ ਨਹੀਂ ਪਤਾ ਲੱਗਾ? ਨਾ। ਕੀ ਨਾਂ ਸੀ ਉਹਨਾਂ ਦੀ ਜਿਹੜੇ ਉਹਨਾਂ ਦੀ ਬੇਗਮ ਸੀ? ਉਹਦੇ ਨਾਮ ਮੇਰਾ ਖਿਆਲ ਹੈਗਾ ਸੀ ਜ਼ੈਨਬ। 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 ਤੇ ਬੱਚੇ ਉਹਨਾਂ ਦੇ ਕਿੰਨੇ ਸੀ? ਬੱਚੇ ਉਹਨਾਂ ਦਾ ਹਿਸਾਬ ਨਾ ਇਹ ਕੋਈ ਵੀ ਨਹੀਂ ਸੀ। ਅੱਛਾ, ਨਵਾਂ ਨਵਾਂ ਵਿਆਹ ਹੋਇਆ ਸੀ? ਨਵਾਂ ਨਵਾਂ ਵਿਆਹ ਸੀ। ਅੱਛਾ ਬਾਬਾ ਜੀ, ਅਗਰ ਉਹ ਮਾਂ ਜੀ ਜ਼ਿੰਦਾ ਹੋਣ ਇਸ ਟਾਈਮ ਹਾਂਜੀ, ਤੇ ਤੁਹਾਡਾ ਰਾਬਤਾ ਕਰਾਈਏ ਅਸੀਂ? ਆਸਤਾ ਤੇ ਕਰ ਲਾਂਗੇ, ਪਰ ਹੁਣ ਪਛਾਣ ਹੀ ਨਹੀਂ। 30-40 ਸਾਲ ਹੋ ਗਏ। ਤਾਂ 72 ਸਾਲ? ਤੇ ਇਹਨੇ ਚਿਰ ਚ ਕੀ ਪਤਾ ਲੱਗਦਾ। ਚਲੋ ਜੀ, ਜੇ ਅਗਰ ਹੋਏ ਤੇ ਬੁਢਾਪੇ 'ਚ ਹੀ ਅਗਰ ਕੋਈ ਗੱਲ ਕਰਾ ਦੇਣ ਇਹਨਾਂ ਦੇ ਜੀ ਸਨ, ਉਹ ਇਹਨਾਂ ਦੀ ਫੈਮਿਲੀ ਦਾ ਹਿੱਸਾ ਸੀ ਇੱਕ। ਜੀ। ਅੱਛਾ ਬਜ਼ੁਰਗੋ, ਇਹ ਤੇ ਬੜੀ ਦਰਦਨਾਕ ਕਹਾਣੀ ਸੀ ਤੁਹਾਡੀ। ਅੱਛਾ, ਤੇ ਇਹ ਦੱਸੋ, ਜਦੋਂ ਤੁਸੀਂ ਇੱਥੇ ਪਾਕਿਸਤਾਨ ਪਹੁੰਚੇ ਹੋ, ਤੁਹਾਨੂੰ ਜ਼ਮੀਨਾਂ ਕਿਵੇਂ ਮਿਲੀਆਂ? ਤੁਸੀਂ ਇੱਧਰ ਆ ਕੇ ਕਿੱਥੇ ਬੈਠੇ? ਇੱਥੇ ਉੱਥੇ ਕੈਂਪ ਚੋਂ ਉੱਠ ਕੇ ਨਾ, ਹਾਂਜੀ ਇੱਕ ਜਰੂਰ ਸ਼ਹਿਰ ਸੀ, ਹਾਂਜੀ। ਉੱਥੇ ਆਪਣੇ ਬੰਦੇ ਰਹਿੰਦੇ ਸੀ, ਪਟਵਾਰੀ ਵੀ। ਅੱਛਾ, ਇੱਕ ਗਾਉਂ ਸੀ, ਹੂੰ ਸਾਡਾ ਚਾਚਾ ਹੀ ਲੱਗਦਾ ਸੀ। ਅੱਛਾ, ਉਹਨਾਂ ਦੀ ਬਲਾਦ ਹੀ ਸੀ ਉੱਥੇ। ਸਹੀ। ਉੱਥੇ 2 ਮਹੀਨੇ ਰਹੇ। ਅੱਛਾ,
ਸ਼ਹਿਰ 'ਚ। ਤੇ ਬਾਅਦ ਦੇ ਵਿੱਚ ਆਖਣ ਲੱਗੇ ਵੀ ਨਹਿਰ ਦੇ ਅਸੀਂ ਗਿੱਜੇ ਆ ਹੂੰ। ਤੇ ਨਹਿਰ ਤੇ ਹੀ ਜਾਣਾ। ਤੁਹਾਡੇ ਪਿੰਡ ਦੇ ਨਾਲ ਨਹਿਰ ਹੁੰਦੀ ਸੀ ਉੱਥੇ? ਹਾਂਜੀ ਨਹਿਰ ਵੀ ਅੱਛਾ। ਵਗਦੀ ਸੀ ਕੋਲ ਹੀ। ਤੇ ਉੱਥੋਂ ਫਿਰ ਉੱਠ ਕੇ ਤੇ ਇੱਧਰ ਨੂੰ ਤੁਰ ਪਏ। ਤਾਂ ਫਿਰ ਤੁਸੀਂ ਨਹਿਰ ਦੇ ਕੋਲ ਆ ਕੇ ਬੈਠੇ ਹੋ ਇਸਰ ਕੇ? ਹਾਂਜੀ ਹਾਂਜੀ। ਜ਼ਮੀਨਾਂ ਪੂਰੀਆਂ ਮਿਲ ਗਈਆਂ ਸੀ ਤੁਹਾਨੂੰ? ਜ਼ਮੀਨ ਜਿਹੜੀ ਬਰਾਨ ਸੀ ਨਾ ਹਾਂਜੀ। ਉਹਦੀ ਘੱਟ ਮਿਲੀ। ਉਹ ਨਹੀਂ ਆਈ? ਉਹ ਨਹੀਂ ਆਈ ਆ। ਅੱਛਾ ਉਹਦੀ ਜਾਣਿਆ ਕਿ 4 ਕਿੱਲਿਆਂ ਦੀ ਨਾ 3 ਹੀ ਮਿਲੀ। ਅੱਛਾ। ਇਹ ਹਿਸਾਬ ਹੈ। ਉਹ ਜ਼ਮੀਨ ਇਹਦੇ ਨਾਲ ਭਾਰੀ ਸੀ। ਹੁਣ ਪਿੰਡ ਚੇਤਾ ਆਉਂਦਾ ਕਦੀ? ਪਿੰਡ ਦਾ ਚੇਤਾ ਤੇ ਆਉਂਦਾ ਵਾ ਪਰ ਹੂੰ। ਤੁਹਾਡੇ ਅੱਗੇ ਕਿਹੜਾ ਇੱਕ 10 ਦਿਨ ਬੰਦਾ ਗਾਂਹ ਪਿਛਾਂ ਹੋਵੇ ਤੇ ਅੱਗੇ ਹੁਲੀਏ ਹੀ ਬਦਲ ਜਾਂਦੇ ਆ। ਹੁਲੀਏ ਤੇ ਬਦਲ ਗਏ ਲੇਕਿਨ ਤੁਹਾਡੀ ਜੰਮਣ ਭੋਏ ਤੇ ਉਹੀ ਸੀ ਨਾ ਅੱਜ ਜੰਮਣ ਪਾਉ ਜਿੱਥੇ ਖੇਡਦੇ ਰਹੇ ਹੋ। ਜੈ ਕੋਈ ਯਾਰ ਇੰਜ ਦਾ ਹੈਗਾ ਸੀ ਸਿੱਖਾਂ ਦਾ ਜਿਹਦਾ ਨਾਂ ਚੇਤਾ ਹੋਵੇ, ਯਾਰ ਤੇ ਹੈ ਜਿਹੜਾ ਸੀ। ਨਾਲ ਖੇਡਦਾ ਹੋਵੇ ਹਾਂਜੀ। ਉਸ ਵੇਲੇ? ਗੁਲਜ਼ਾਰ ਸੀ ਇੱਕ। ਨਹੀਂ ਸਿੱਖਾਂ ਦਾ? ਹਾਂਜੀ। ਅੱਛਾ। ਇੱਕ ਤੇ ਰੱਖਦਾ ਭਲਾ ਕਰੇ, ਭੁੱਲ ਹੀ ਗਏ ਨੇ ਹੁਣ। ਅੱਛਾ ਜੀ ਮੁੱਦਤ ਹੋ ਗਈ। ਸਹੀ ਹੋ ਗਿਆ। ਮੇਲਾ ਸ਼ੇਲਾ ਤਾਂ ਨਹੀਂ ਲੱਗਦਾ ਸੀ ਪਿੰਡ 'ਚ? ਮੇਲਾ ਤੇ ਬੜਾ ਲੱਗਦਾ ਸੀ। ਕਿਹੜੀ ਜਗ੍ਹਾ ਤੇ? ਉਹ ਸੀ ਆਪਣਾ ਕਾਸਤ ਯਾਰ। ਅੱਛਾ। ਬਾਗ ਸੀ ਸਾਡਾ ਅੰਬਾਂ ਦਾ ਹੂੰ। ਤੇ ਉਹ ਤੋਂ ਹੈ ਸੀ ਕੋਈ 3-4 ਮੀਲ। ਅੱਛਾ। ਬੜਾ ਵੱਡਾ ਮੇਲਾ ਲੱਗਦਾ ਹੈ। ਕੁਸ਼ਤੀਆਂ ਵਗੈਰਾ ਘੋਲ ਹੁੰਦੇ ਸੀ? ਸਭ ਕੁਛ ਹੀ ਉੱਥੇ ਹੁੰਦਾ। ਤੁਸੀਂ ਵੇਖਿਆ ਉਹ ਮੇਲਾ? ਬਾਬਾ ਗੋਦੜ ਸ਼ਾਹ ਸੀ ਉਹਦੇ ਨਾਂ। ਅੱਛਾ। ਤੇ ਉਹਦੇ ਕੋਲ ਜਿੰਨ ਪੜਦਾ ਰਿਹਾ ਸੀ। ਬਾਬੇ ਕੋ? ਬਾਬੇ ਕੋਲ। ਅੱਛਾ। ਉਹ ਇਸੇ ਤਰ੍ਹਾਂ ਦੂਸਰਿਆਂ ਨੂੰ ਡੰਗਰ ਵੱਛੇ ਵਾਲਾ ਸੀ। ਹੂੰ। ਉਹ ਪੱਠੇ ਕਮੀਆਂ ਨੇ ਲਿਆਉਣੇ। ਅੱਛਾ। ਬੰਦੇ ਜਿਹੜੇ ਰੱਖੇ ਸੀ। ਇੱਕ ਦਿਨ ਉਹਨੂੰ ਵੀ ਬੰਦੇ ਆਂਦੇ ਨੇ ਵੀ ਇਹਨੂੰ ਵੀ ਘਰ ਲਾਂ, ਇਹ ਇੱਥੇ ਬੈਠਾ ਰਹਿੰਦਾ। ਅੱਛਾ। ਉਹ ਗਿਆ ਤੇ ਇੱਕ ਪਾਸੇ ਮੂਸਲ ਚੁੱਕਿਆ ਜੇ ਤਲੀ ਤੇ ਤੂੜੀ ਦਾ। ਅੱਛਾ। ਤੇ ਇੱਕ ਪਾਸੇ ਕੋਈ ਵਿਗਾ ਖਚਰੀ ਦਾ ਕੱਛੇ ਮਾਰਿਆ ਵਾਹ ਜੀ ਵਾਹ। ਤੇ ਤੁਰਿਆ। ਉਹਨੂੰ ਆਂਦਾ ਜਾ ਬਾਬਾ ਇਹਨੂੰ ਪਿਛਾ ਹੀ ਲੈ ਜਾ। ਉੱਥੇ ਛੱਡੇ। ਬੜੇ ਬੜੇ ਬਜ਼ੁਰਗਾਂ ਕੋਲ ਬੜੇ ਬੜੇ ਕਮਾਲ ਸਨ। ਉੱਥੋਂ ਫਿਰ ਉਹ ਯਾਰ ਹੋ ਗਏ। ਅੱਛਾ ਅੱਛਾ। ਇਹ ਜੀ ਨੇ ਉਹਨੂੰ ਕੈਦ ਕਰ ਲਿਆ। ਸਾਲ ਪਿਛੋਂ ਛੁੱਟੀ ਉਹਨੂੰ ਦੇਣਾ ਹੁੰਦਾ। ਬਾਬਾ ਜੀ? ਆਹ ਬਾਬੇ ਨੂੰ। ਤੇ ਉਹ ਬਾਬੇ ਦਾ ਉਸ ਦਾ ਮੇਲਾ ਲੱਗਦਾ ਸੀ ਉੱਥੇ? ਹਾਂਜੀ। ਬਾਬਾ ਵੱਡਾ ਦਰਬਾਰ ਸੀ? ਬੜਾ ਵੱਡਾ ਕਿ ਕਾਸਤੀਆਲ ਸ਼ਬੀਲ ਸੀ ਉਹਦੀ ਕੋਈ 4 ਕਿੱਲਿਆਂ 'ਚ। ਵਿੱਚ ਅੰਬਾਂ ਦਾ ਬਾਗ ਸੀ। ਸਹੀ ਹੋ ਗਿਆ। ਗਿਆ ਬਾਜ਼ਾਰ ਆ ਨਾ। ਹਾਂਜੀ। ਜਾਣੇ ਜਲੇਬਾਂ ਦਾ। ਇਹ ਜਲੇਬਾਂ ਦਾ ਹੀ ਆ। ਅੱਗੇ ਭਾਂਡਿਆਂ ਦਾ ਤੇ ਤੋੜ ਭਾਂਡਿਆਂ ਦਾ ਹੀ ਆ। ਕਿੰਨੇ ਦਿਨ ਮੇਲਾ ਲੱਗਦਾ ਸੀ? ਉਹ ਮੇਲਾ 8 ਦਿਨ ਹੀ ਆ। 8 ਦਿਨ? 8 ਦਿਨ। ਵਾਹ ਜੀ ਵਾਹ, ਬੜਾ ਫਿਰ ਭਾਰਾ ਮੇਲਾ ਹੋਣਾ। ਬਹੁਤ ਹੀ ਭਾਰਾ ਜੀ। ਬਜ਼ੁਰਗੋ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵਿਖਾਉਣ ਦੀ। ਅੱਛਾ। ਜੇ ਆਈ ਕੋਈ ਵੀਡੀਓ ਉਧਰੋਂ ਜੀ। ਤੁਹਾਡੀਆਂ ਗੱਲਾਂ ਸੁਣ ਕੇ ਤੇ ਤੁਹਾਡੇ ਨਾਲ ਇਨਸ਼ਾਅੱਲਾ ਰਾਬਤਾ ਕਰਾਂਗੇ ਅੱਛਾ। ਤੇ ਤੁਹਾਨੂੰ ਦੁਬਾਰਾ ਆ ਕੇ ਮਿਲਾਂਗੇ, ਤੁਹਾਨੂੰ ਵਿਖਾਵਾਂਗੇ ਪਿੰਡ। ਹਾਂ। ਬਹੁਤ ਮਿਹਰਬਾਨੀ, ਬਹੁਤ ਅੱਛਾ। ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।